Israel's defense minister orders complete siege of Gaza, power to be cut and food and fuel blocked. Israel declares war, bombards Gaza and battles to dislodge Hamas fighters after surprise attack. Israel goes on war footing after Hamas attack, orders Gaza siege and calls 300,000 reservists as conflict death toll mounts to 1,300. Biden dials Netanyahu, says US backs Israel's right to self-defense. ਉਹਨਾਂ ਨੇ ਕਿਹਾ ਜੀ ਕਿ ਵੀ ਸੈਲਫ ਡਿਫੈਂਸ ਦਾ ਤੁਹਾਡਾ ਹੱਕ ਹੈ, ਤੁਸੀਂ ਜੋ ਚਾਹੋ ਕਰੋ। ਸੂਨਕ ਨੇ ਕਿਹਾ ਜੀ ਪ੍ਰਪੋਰਸ਼ਨੇਟ ਆਨਸਰ। ਮੋਦੀ ਨੇ ਜਿਹੜਾ ਫੌਰਨ ਕਾਲ ਕਰਕੇ ਨੇਤਨਯਾਹੂ ਦੇ ਹੱਕ 'ਚ ਕਿਹਾ ਕਿ ਜੀ ਅਸੀਂ ਟੈਰਰਿਸਟ ਹਮਸ ਨੂੰ ਕੰਡੈਮ ਕਰਦੇ ਹਾਂ ਔਰ ਅਸੀਂ ਨੇਤਨਯਾਹੂ ਦੇ ਨਾਲ ਖੜੇ। ਕਤਰ ਦੋਹਾ, ਜਿਹਨੇ ਕਤਰ ਵਾਲਿਆਂ ਨੇ ਤਾਲਿਬਾਨ ਔਰ ਅਮਰੀਕਾ ਦੇ ਵਿਚਾਲੇ ਵੀ ਗੱਲਬਾਤ ਸਿਰੇ ਚਾੜ੍ਹੀ ਸੀ, ਹੁਣ ਉਹ ਗੱਲਬਾਤ ਵੀ ਤੋੜ ਰਹੇ ਨੇ ਇਜ਼ਰਾਈਲ ਔਰ ਹਮਸ ਦੇ ਵਿਚਾਲੇ, ਤਾਂ ਕਿ ਜਿਹੜੇ ਕਿਡਨੈਪ ਕੀਤੇ ਹੋਏ ਨੇ ਔਰਤਾਂ ਬੱਚੇ ਉਹਨਾਂ ਨੂੰ ਛੁਡਾਇਆ ਜਾ ਸਕੇ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਅਤੇ ਜਿਹੜੇ ਫਲਸਤੀਨੀਆਂ ਵਿਚਾਲੇ ਇੱਕ ਜੰਗ ਵਾਲਾ ਜਿਹੜਾ ਮਾਹੌਲ ਹੈ ਉਹ ਬਣਦਾ ਜਾ ਰਿਹਾ ਔਰ ਜਿਸ ਦੀ ਲਪੇਟ ਵਿੱਚ ਹੋਰ ਮੁਲਕ ਵੀ ਆ ਸਕਦੇ ਨੇ। ਔਰ ਗਾਜ਼ਾ ਪੱਟੀ ਤੋਂ ਫਲਸਤੀਨੀ ਜਥੇਬੰਦੀ ਹਮਸ ਵੱਲੋਂ ਇਜ਼ਰਾਈਲ ਦੇ ਅੰਦਰ ਵੜ ਕੇ ਭਾਰੀ ਜਿਹੜੀ ਹੈ ਤਬਾਹੀ ਕੀਤੀ ਗਈ ਹੈ। 1000 ਦੇ ਕਰੀਬ ਜਿਹੜੇ ਮੌਤਾਂ ਨੇ ਉਹ ਹੋਈਆਂ ਨੇ ਔਰ ਬਹੁਤ ਸਾਰੇ ਇਜ਼ਰਾਈਲੀਆਂ ਨੂੰ ਅਗਵਾ ਵੀ ਕੀਤਾ ਗਿਆ ਹੈ। ਸੋ ਇਜ਼ਰਾਈਲੀਆਂ ਨੇ ਜਵਾਬੀ ਕਾਰਵਾਈ ਕਰਦਿਆਂ ਗਾਜ਼ਾ ਤੇ ਤਾਬੜਤੋੜ ਜਿਹੜੇ ਹਵਾਈ ਹਮਲੇ ਕਰਕੇ ਸੈਂਕੜਿਆਂ ਫਲਸਤੀਨੀਆਂ ਨੂੰ ਮਾਰ ਮੁਕਾਇਆ ਔਰ ਇੱਕ ਜਿਹੜਾ ਟਕਰਾਅ ਇਹ ਕਾਫੀ ਗੰਭੀਰ ਸ਼ਕਲ ਇਖਤਿਆਰ ਕਰ ਰਿਹਾ ਹੈ ਔਰ ਸਿੱਖਾਂ ਦੀ ਇਸ ਮੁੱਦੇ ਤੇ ਕੀ ਪਹੁੰਚ ਹੋਣੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਆਲਮੋਸਟ ਸਾਰੇ ਹੀ ਸੈਗਮੈਂਟਸ 'ਚ ਅਸੀਂ ਥੋੜਾ ਇਸ ਇਸ਼ੂ ਦੇ ਉੱਤੇ ਗੱਲ ਕੀਤੀ ਹੈ, ਇਸ ਲਈ ਅਸੀਂ ਪੂਰਾ ਵਕਤ ਨਹੀਂ ਦੇ ਸਕਾਂਗੇ ਇਸ ਸਾਰੇ ਨੂੰ, ਜਿੰਨਾ ਇਸ ਦੇ ਵਾਈਡ ਜਿਹੜਾ ਕਨਫਲਿਕਟ 75 ਸਾਲ ਤੋਂ ਚੱਲ ਰਿਹਾ ਔਰ ਜੋ ਕੁਛ ਕਰੰਟ ਹੋਇਆ ਵੀਕਐਂਡ 'ਤੇ ਜਿਹੜਾ ਕੰਡੈਮਨੇਬਲ ਹੈ। ਇਹ ਤਾਂ ਇੱਕ ਸਿੱਖ ਹੋਣ ਦੇ ਨਾਤੇ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕੋਈ ਵੀ ਸਟਰਗਲ ਕਿੰਨੀ ਵੀ ਜਸਟੀਫਾਈਡ ਕਿਸੇ ਦੀ ਹੋਏ ਜਿਹਦੇ 'ਚ ਬੇਗੁਨਾਹ ਨੂੰ ਨਿਸ਼ਾਨਾ ਬਣਾਇਆ ਜਾਂਦਾ, ਉਹ ਕੰਡੈਮਨੇਬਲ ਹੈ, ਕੋਈ ਵੀ ਧਿਰ ਕਰਦੀ। ਲੇਕਿਨ ਜੇ ਅਸੀਂ ਇਸ ਨੂੰ ਸਿਰਫ ਇੱਥੋਂ ਤੱਕ ਮਹਿਦੂਦ ਰੱਖ ਕੇ ਦੇਖਾਂਗੇ, ਫਿਰ ਅਸੀਂ ਜਿਹੜੀ ਸਮੱਸਿਆ ਦੀ ਜੜ੍ਹ ਹੈ ਉਹਨੂੰ ਸਮਝ ਨਹੀਂ ਪਾਵਾਂਗੇ। ਔਰ ਜੇ ਇਸ 75 ਸਾਲ ਦੇ ਪਿਛੋਕੜ ਨੂੰ ਫਰੋਲਣਾ ਹੋਏ, ਫਿਰ ਇਹ ਘੰਟਿਆਂ ਬੱਧੀ ਡਿਸਕਸ਼ਨ, ਡਿਬੇਟ ਔਰ ਜਿਹਨੂੰ ਕਹਿੰਦੇ ਨੇ ਫਰੋਮ ਬੋਥ ਸਾਈਡਸ ਆਫ ਦਾ ਆਇਲ, ਉਹ ਦਲੀਲਾਂ ਹੋਣਗੀਆਂ ਕਿਵੇਂ ਕੀ ਹੈ। ਹਾਲਾਂਕਿ ਅਸੀਂ ਜਦੋਂ ਵੀ ਖਾਲਿਸਤਾਨ ਦੀ ਗੱਲ ਕਰਦੇ ਹਾਂ ਕਿ ਪਰਸੀਕਿਊਸ਼ਨ 'ਚੋਂ ਕਿਵੇਂ ਜਿਹੜਾ ਹੈ ਉਹ ਸਾਡਾ ਮੁਲਕ ਨਿਕਲਿਆ, 18ਵੀਂ ਸਦੀ 'ਚ ਅਸੀਂ ਆਪਣਾ ਐਮਪਾਇਰ ਬਣਾਇਆ ਔਰ ਹੁਣ ਵੀ ਅਸੀਂ ਦੁਨੀਆ ਦੀ ਕਚਹਿਰੀ 'ਚ ਇੱਕ ਪਰਸੀਕਿਊਟਿਡ ਮਾਈਨੋਰਿਟੀ ਦੇ ਤੌਰ 'ਤੇ ਜਾਂਦੇ ਹਾਂ। ਤਾਂ ਫਿਰ ਅਸੀਂ ਜਿਹੜੇ ਐਜ਼ ਏ ਪ੍ਰੈਸੀਡੈਂਟ ਦੋ ਮੁਲਕ ਕ੍ਰੀਏਟ ਹੋਏ, ਇਜ਼ਰਾਈਲ ਔਰ ਪਾਕਿਸਤਾਨ, ਜਿਹੜੇ ਉਹਨਾਂ ਦਾ ਅਸੀਂ ਜ਼ਿਕਰ ਕਰਦੇ ਹਾਂ। ਹਾਲਾਂਕਿ ਉਹਨਾਂ ਦੇ ਪਿਛੋਕੜ ਵੱਖਰੇ ਨੇ, ਲੇਕਿਨ ਅਸੀਂ ਹਮੇਸ਼ਾ ਕਿਹਾ ਵੀ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜੋ ਇਜ਼ਰਾਈਲ ਦੀ ਸਟੇਟ ਵੱਲੋਂ ਫਲਸਤੀਨੀਆਂ ਦੇ ਨਾਲ ਕੀਤਾ ਜਾਂਦਾ ਹੈ ਉਸ ਦੀ ਹਮਾਇਤ ਕਰਦੇ, ਕਿਉਂਕਿ ਸਾਨੂੰ ਇਹ ਬਿਲਕੁਲ ਕਲੀਅਰ ਹੈ ਕਿ ਵੀ ਦੋਨੋਂ ਪਾਸਿਆਂ ਨੂੰ ਐਗਜ਼ਿਸਟ ਕਰਨ ਦਾ ਹੱਕ ਹੈ। ਹਾਲਾਂਕਿ ਇੱਕ ਵੱਖਰੀ ਕਹਾਣੀ ਹੈ ਕਿ ਯੂਰਪ ਨੇ ਜਿਹੜੀ ਉਹਨਾਂ ਦੀ ਸੈਕੰਡ ਵਰਲਡ ਵਾਰ ਦੇ ਦੌਰਾਨ ਆਪਣੀ ਗਿਲਟ ਸੀ, ਕਿਉਂਕਿ ਯਹੂਦੀਆਂ ਦੇ ਨਾਲ ਸਦੀਆਂ ਤੋਂ ਯੂਰਪ ਦੇ ਵਿੱਚ ਡਿਸਕ੍ਰਿਮੀਨੇਸ਼ਨ ਵੀ ਹੋ ਰਹੀ ਸੀ, ਮਾਰ ਮਰਾਈਆ ਵੀ ਸੀ। ਔਰ ਜਦੋਂ ਨਾਜ਼ੀ ਆਏ, ਕਿਵੇਂ ਇਕੱਲਾ 1 ਮਿਲੀਅਨ ਯਹੂਦੀ ਤਾਂ ਜਦੋਂ ਯੂਕਰੇਨ ਦੀ ਅਸੀਂ ਗੱਲ ਕਰੀਏ, ਯੂਕਰੇਨ ਦੇ ਵਿੱਚ ਹੀ ਮਾਰੇ ਗਏ ਸੀ। ਪੋਲੈਂਡ ਔਰ ਰਸ਼ੀਆ, ਵੱਡੀ ਗਿਣਤੀ 'ਚ ਰਸ਼ੀਅਨ ਯਹੂਦੀਆਂ ਨਾਲ ਕੀ ਹੁੰਦਾ ਰਿਹਾ। ਸੋ ਇਹ ਇੱਕ ਬੜਾ ਦਰਦਨਾਕ ਚੈਪਟਰ ਚਲਾ ਜਾਂਦਾ ਹੈ। ਲੇਕਿਨ ਤੁਸੀਂ ਕਿਸੇ ਇੱਕ ਦੀ ਪੀੜ ਨੂੰ ਦੂਰ ਕਰਨ ਦੇ ਲਈ ਜਿਹੜਾ ਆਲਰੇਡੀ ਕਿਸੇ ਹੋਰ ਨੂੰ ਪੀੜ ਦਿੰਦੇ ਹੋ, ਅਤੇ ਨਾ ਉਹਦੀ ਪੀੜ ਦੂਰ ਹੁੰਦੀ ਹੈ, ਕਿਉਂਕਿ ਇਜ਼ਰਾਈਲ ਜਿਸ ਹਾਲਾਤ ਦੇ ਵਿੱਚ ਫਸਿਆ ਹੋਇਆ ਉੱਥੇ, ਇਹਦੇ ਬਾਵਜੂਦ ਕਿ ਉਹਨਾਂ ਦੇ ਕੋਲ ਬਹੁਤ ਵੱਡੀ ਫੌਜ, ਹਰ 18 ਸਾਲ ਤੋਂ ਉੱਪਰ ਦੀ ਉਮਰ ਦਾ ਉਹਨਾਂ ਦਾ ਮੁੰਡਾ ਕੁੜੀ ਉਹਦੇ ਲਈ ਮਸਟ ਹੈ ਫੌਜ 'ਚ ਜਾਣਾ। ਇਕੱਲਾ ਸਟੇਟ ਆਫ ਦਾ ਆਰਟ ਉਹਨਾਂ ਕੋਲ ਵੈਪਨ ਹੀ ਨਹੀਂ ਨੇ, ਉਹ ਚੌਥਾ ਪੰਜਵਾਂ ਮੁਲਕ ਵੀ ਬਣ ਗਿਆ ਜਿਹੜਾ ਵੈਪਨ ਵੇਚਦਾ ਹੈ। ਇੰਡੀਆ 4-5 ਬਿਲੀਅਨ ਡਾਲਰ ਦੇ ਹਥਿਆਰ ਉਹਨਾਂ ਤੋਂ ਖਰੀਦਦਾ ਹੈ। ਉਹਨਾਂ ਦੀ ਇੰਟੈਲੀਜੈਂਸ ਏਜੰਸੀ ਮੋਸਾਦ ਜਿਹੜੀ
KGB ਔਰ CIA ਦੀ ਤਰਜ਼ ਤੇ ਹੈ, ਜਿਨ੍ਹਾਂ ਨੇ ਇੰਡੀਅਨ ਏਜੰਸੀਆਂ ਨੂੰ ਵੀ ਟ੍ਰੇਨਡ ਕੀਤਾ ਹੈ। ਔਰ ਆ ਜਿਹੜਾ ਕਿਲਿੰਗ ਵਾਲਾ ਕੰਮ ਹਰਦੀਪ ਸਿੰਘ ਨਿੱਜਰ ਜਾਂ ਅਵਤਾਰ ਸਿੰਘ ਖੰਡਾ ਜਾਂ ਪਰਮਜੀਤ ਸਿੰਘ ਪੰਜਵੜ ਦਾ ਇੰਡੀਅਨ ਏਜੰਸੀਆਂ ਨੇ ਕੀਤਾ, ਇਹਨਾਂ ਦੇ ਗੁਰੂ ਘੰਟਾਲੇ ਹੀ ਨੇ। ਲੇਕਿਨ ਇਹਦੇ ਬਾਵਜੂਦ ਜਿਹੜਾ ਵਾਕਿਆ ਵੀਕਐਂਡ ਦੇ ਉੱਤੇ ਹੋਇਆ, ਇੱਕ ਪਾਸੇ ਬੇਗੁਨਾਹ ਦਾ ਮਾਰਿਆ ਜਾਣਾ ਇਜ਼ਰਾਈਲੀਆਂ ਦਾ, ਦੂਸਰੇ ਪਾਸੇ ਇਹ ਵੀ ਹੋਇਆ ਵੀ ਤੁਸੀਂ ਜਿੰਨੀ ਮਰਜ਼ੀ ਤਾਕਤ ਦੇ ਨਾਲ ਕਿਤੇ ਸਰਵਾਈਵ ਕਰ ਰਹੇ ਹੋ, ਅਲਟੀਮੇਟਲੀ ਜੇ ਨਿਆਂ ਨਹੀਂ ਹੋਏਗਾ, ਇਨਸਾਫ ਨਹੀਂ ਹੋਏਗਾ ਤੁਸੀਂ, ਔਰ ਇਹ ਇਕੱਲਾ ਇੱਕ ਜੰਗ ਦੇ ਹਾਲਾਤ ਲਈ ਨਹੀਂ ਹੈ, ਓਵਰਆਲ ਵੀ ਹੁਣ ਇੱਕ ਪਾਸੇ ਹੈਵ ਔਰ ਹੈਵ ਨਾਟ ਹੈ। ਜੇ ਅਮੀਰ ਲੋਕ, ਉਹਨਾਂ ਦੀਆਂ ਕੋਠੀਆਂ, ਉਹਨਾਂ ਦੇ ਚੁਬਾਰੇ ਵੱਧਦੇ ਜਾਂਦੇ ਨੇ, ਆਲੇ ਦੁਆਲੇ ਗਰੀਬਾਂ ਦੀਆਂ ਬਸਤੀਆਂ, ਸਲਮ ਉਹ ਵੱਧਦੇ ਜਾਂਦੇ ਨੇ, ਇੱਕ ਦਿਨ ਆਏਗਾ ਵੀ ਉਹ ਸਲਮਸ ਵਾਲੇ ਲੋਕ, ਝੁੱਗੀਆਂ ਵਾਲੇ ਲੋਕ ਉੱਠ ਕੇ ਆ ਕੇ ਮਹਿਲਾਂ ਵਾਲਿਆਂ ਦੀ ਨੀਂਦ ਹਰਾਮ ਕਰਨਗੇ। ਸੋ ਇਹਦੇ ਕੋਲੋਂ ਕਿਉਂ ਨਾ ਐਸਾ ਬਿਹਤਰ ਹੋਏ ਕਿ ਭਾਈ ਮਹਿਲਾਂ ਵਾਲੇ ਵੀ ਇਹ ਆਪਣਾ ਚੰਗਾ ਜੀਵਨ ਮਿਹਨਤ ਕਰਦੇ ਲੈਣ, ਲੇਕਿਨ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਉਹਨਾਂ ਦੇ ਸ਼ਹਿਰ 'ਚ ਕੋਈ ਭੁੱਖਾ ਤਾਂ ਨਹੀਂ ਸੌਂਦਾ, ਹਰ ਇੱਕ ਦੇ ਕੋਲ ਵੈਲਫੇਅਰ ਸਟੇਟ ਦਾ ਮਾਡਲ ਇਹਦੇ 'ਚੋਂ ਹੀ ਨਿਕਲਿਆ। ਹੁਣ ਅਨਫੋਰਚੂਨੇਟਲੀ ਇਜ਼ਰਾਈਲ ਔਰ ਫਲਸਤੀਨੀਆਂ ਦੀ ਇਹ ਸਟਰਗਲ 75 ਸਾਲਾਂ ਤੋਂ ਗਰਾਊਂਡ ਦੇ ਉੱਤੇ ਵੀ ਅਨਫਿਨਿਸ਼ਡ ਬਿਜ਼ਨਸ ਤਾਂ ਹੈ ਹੀ ਹੈ। ਕਲੋਨੀਅਲ ਮੈਪ ਮੇਕਿੰਗ, ਜਿਹਦਾ ਸ਼ਿਕਾਰ ਅਸੀਂ ਵੀ ਹਾਂ, ਜਿਹਦਾ ਸ਼ਿਕਾਰ ਕਸ਼ਮੀਰੀ ਵੀ ਨੇ, ਜਿਹਦਾ ਸ਼ਿਕਾਰ ਫਲਸਤੀਨੀ ਵੀ ਨੇ। ਔਰ ਜ਼ਾਹਰ ਹੈ ਕਿ ਜ਼ੁਲਮਾਂ 'ਚੋਂ ਨਿਕਲ ਕੇ ਆਏ ਯਹੂਦੀ ਕੌਮ ਇੱਥੋਂ ਪਰਸੀਕਿਊਸ਼ਨ 'ਚੋਂ ਨਿਕਲੀ, ਉੱਥੇ ਵੀ ਜਿੱਥੇ ਉਹਨਾਂ ਨੂੰ ਜ਼ਬਰਦਸਤੀ ਲਿਆ ਕੇ ਰੱਖਿਆ ਗਿਆ, ਜ਼ਬਰਦਸਤੀ ਇਸ ਲਈ ਕਿਉਂਕਿ ਵੈਸਟਰਨ ਪਾਵਰਸ ਦਾ ਇਹ ਮਾਡਲ ਸੀ, ਉੱਥੇ ਵੀ ਉਹ ਆਰਾਮ ਨਾਲ ਉਹਨਾਂ ਨੇ, ਹਾਲਾਂ ਉਹ 66-67 ਵਾਲੀ 6 ਡੇ ਵਾਰ ਹੋਏ, ਉਸ ਤੋਂ ਬਾਅਦ ਹੋਏ, ਉਹਨਾਂ ਨੇ ਆਪਣੇ ਆਪ ਨੂੰ ਡਿਫੈਂਡ ਕਿਵੇਂ ਕਰਨਾ ਹੈ, ਉਹ ਜ਼ਬਰਦਸਤ ਉਹਨਾਂ ਦੇ ਕੋਲ ਟੈਕਨੀਕ, ਹਥਿਆਰ, ਦੂਜਾ ਤੀਜਾ। ਪਰ ਇਨ ਦਾ ਐਂਡ ਤੁਸੀਂ ਜਿਹੜੇ ਦੂਸਰੇ ਨੇ ਫਲਸਤੀਨੀ, ਔਰ ਅੱਜ ਹੀ ਸਾਡੀਆਂ ਹਾਲਾਂਕਿ 2 ਡਿਬੇਟਸ ਵੀ ਹੋਈਆਂ 2-3 ਵੀਰਾਂ ਭੈਣਾਂ ਦੇ ਨਾਲ, ਸਾਡੇ ਵੀਰ ਡਾਕਟਰ ਅਰਵਿੰਦਰ ਸਿੰਘ ਉਹ ਕਾਫੀ ਫਰਮ ਨੇ, ਉਹਨਾਂ ਨੇ ਮੈਨੂੰ ਟੈਕਸਟ ਵੀ ਕੀਤਾ ਕਿ ਜੀ ਫਲਸਤੀਨੀ ਜਿਹੜੇ ਨੇ ਉਹ ਕਿਉਂਕਿ ਪੀੜਤ ਧਿਰ ਨੇ, ਉਹਨਾਂ ਦੇ ਨਾਲ ਬਹੁਤ ਧੱਕਾ ਹੋ ਰਿਹਾ, ਭਾਵੇਂ ਹੁਣ ਉਹਨਾਂ ਨੇ ਵੀ ਗਲਤ ਕੀਤਾ, ਲੇਕਿਨ ਸਾਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ। ਸਾਡੇ ਵੀਰ ਭਾਈ ਸੁਖਦੇਵ ਸਿੰਘ ਅੱਜ ਦੀ ਆਵਾਜ਼ ਉਹ ਕਾਫੀ ਲੰਬਾ ਇਸ ਡਿਬੇਟ ਦੇ ਉੱਤੇ ਕਰ ਰਹੇ ਸੀ ਕਿ ਜੀ ਦੇਖੋ ਸਾਡੇ ਨਾਲ, ਕਿਉਂਕਿ ਹੁਣ ਹਰਦੀਪ ਸਿੰਘ ਨਿੱਜਰ ਹੋਏ ਜਾਂ ਸਾਨੂੰ ਆਪਣਾ ਦੇਖਣਾ ਚਾਹੀਦਾ ਖਾਲਿਸਤਾਨ ਦੇ ਮੁੱਦੇ ਦੇ ਉੱਤੇ। ਜੇ ਅਮਰੀਕਾ ਯੂਰਪ ਸਾਡੇ ਨਾਲ ਖੜਦਾ ਤਾਂ ਸਾਨੂੰ ਉੱਥੇ ਹੀ ਖੜਨਾ ਚਾਹੀਦਾ ਜਿੱਥੇ ਕਿ ਅਮਰੀਕਾ ਖੜਦਾ। ਔਰ ਸਾਨੂੰ ਵੀ ਬਹੁਤ ਸਾਰਿਆਂ ਨੇ ਕਿਹਾ, ਪਰ ਇਸ ਤੇ ਗੱਲ ਕਰਨ ਤੋਂ ਪਹਿਲਾਂ ਕਿ ਮੈਨੂੰ ਇਹ ਕੀ ਲੱਗਦਾ ਵੀ ਸਾਨੂੰ, ਹਾਲਾਂਕਿ ਸਾਡੀ ਕੋਈ ਅਸੀਂ ਨੇਸ਼ਨ ਨਹੀਂ ਹੈ ਜਾਂ ਉੱਥੇ ਸਾਡੇ ਲਈ ਅਸੀਂ ਕੋਈ ਫੌਜ ਨਹੀਂ ਭੇਜ ਦੇਣੀ ਕਿਸੇ ਦੇ ਵੀ ਹੱਕ ਦੇ ਵਿੱਚ, ਪਰ ਇਸ ਤੋਂ ਪਹਿਲਾਂ ਕਿ ਵੀ ਇਹ ਸਿਚੁਏਸ਼ਨ ਕਿਸ ਹੱਦ ਤੱਕ ਗ੍ਰੇਵ ਸਿਚੁਏਸ਼ਨ ਬਣ ਗਈ ਹੈ ਕਿ ਉਹਨਾਂ ਨੇ ਜੋ ਕੀਤਾ, ਉਹ ਪਹਿਲੀ ਗੱਲ ਤਾਂ ਜਿਹੜੀ ਇਨਵਿੰਸੀਬਿਲਿਟੀ ਸੀ ਕਿ ਇਜ਼ਰਾਈਲ ਦੀ ਜਿਹੜਾ ਉਹ ਇਨਵਿੰਸੀਬਲ ਹੈ ਉਹਦੀ, ਕਿਉਂਕਿ ਇਹ ਜੋ ਹੋਇਆ ਇਜ਼ਰਾਈਲ ਦੀ ਹੱਦ ਦੇ ਵਿੱਚ ਹੋ ਕੇ ਹੋਇਆ। ਵੀ ਕਿਵੇਂ, ਸਭ ਤੋਂ ਪਹਿਲਾਂ ਤਾਂ ਜ਼ਿਕਰ ਹੋ ਰਿਹਾ ਕਿ ਇੰਟੈਲੀਜੈਂਸ ਫੇਲਿਅਰ ਇਜ਼ਰਾਈਲ ਦੀ, ਕਿ ਵੀ ਇੰਨਾ 3000 ਰਾਕਟ ਦਾਗੇ ਜਾਂਦੇ ਨੇ, ਕਿੰਨੇ ਲੋਕਾਂ ਨੇ ਟ੍ਰੇਨਿੰਗ ਲਈ ਹੋਏਗੀ, ਉਹ ਕਿੱਥੇ ਕੀ ਸੀ। ਲੇਕਿਨ ਇੱਕ ਥਿਊਰੀ ਮੈਂ ਕਿਤੇ ਇਹ ਵੀ ਦੇਖ ਰਿਹਾ ਸੀ, ਕਿਉਂਕਿ ਜਿਹੜਾ ਨੈਤਨਯਾਹੂ ਪ੍ਰਾਈਮ ਮਿਨਿਸਟਰ ਹੈ ਉਹ ਬੜਾ ਉਹ ਕਰਪਟ ਵੀ ਹੈ, ਔਰ ਲੋਕਾਂ 'ਚ ਵੀ ਅਨਪੋਪੂਲਰ, ਰਾਈਟ ਵਿੰਗਰਸ ਦੀ ਹਕੂਮਤ ਵੀ ਬਣਾਈ ਹੋਈ ਹੈ। ਹੁਣ ਕਿਉਂਕਿ ਕਰਪਸ਼ਨ ਦੇ ਵਿੱਚ ਜੇਲ੍ਹ ਜਾਣ ਵਾਲਾ ਹੈ, ਉਹਨੇ ਕਾਨੂੰਨ ਵੀ ਬਣਾ ਲਿਆ ਕਿ ਸੁਪਰੀਮ ਕੋਰਟ ਦਾ ਕਿਸੇ ਵੀ ਫੈਸਲੇ ਨੂੰ ਪਾਰਲੀਮੈਂਟ ਨਕਾਰ ਸਕਦੀ ਹੈ। ਔਰ ਇਜ਼ਰਾਈਲ ਦੇ ਲੋਕ ਜਿਹੜੇ ਨੇ ਉਹ ਇਸ ਦੇ ਬਿਲਕੁਲ ਖਿਲਾਫ ਨੇ। ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਤਾਂ ਜੁਡੀਸ਼ਰੀ ਦੇ ਉੱਤੇ ਵੀ ਕਾਠੀ ਪਾ ਰਹੀ ਹੈ। ਔਰ ਇੱਕ ਥਿਊਰੀ, ਹਾਲਾਂਕਿ ਇਹ ਥਿਊਰੀ ਹੈ, ਜੋ ਕੰਸਪੀਰੇਸੀ ਥਿਊਰੀ ਕਹਿ ਲਓ, ਕੁਛ ਇਵੇਂ ਹੀ ਹੈ ਜਿਵੇਂ ਜਦੋਂ ਜਾਪਾਨੀਆਂ ਨੇ ਪਰਲ ਬਕ ਜਿਹੜਾ ਪਰਲ ਹਾਰਬਰ ਦੇ ਉੱਤੇ ਅਟੈਕ ਕਰਨਾ ਸੀ, ਇਹ ਕਹਿੰਦੇ ਨੇ ਵੀ ਇਹਨਾਂ ਦੀ ਇੰਟੈਲੀਜੈਂਸ ਨੂੰ ਖਬਰ ਸੀ ਥੋੜ੍ਹੀ ਬਹੁਤ, ਪਰ ਇੰਨੀ ਤਬਾਹੀ ਹੋ ਜਾਏਗੀ ਨਹੀਂ ਸੀ। ਉਹਨਾਂ ਨੇ ਇਸ ਲਈ ਹੋ ਲੈਣ ਦਿੱਤਾ ਕਿਉਂਕਿ ਉਦੋਂ ਤੱਕ ਮੈਜੋਰਿਟੀ ਅਮਰੀਕਨ ਇਸ ਹੱਕ 'ਚ ਨਹੀਂ ਸੀ ਕਿ ਵਾਰ ਦੇ ਵਿੱਚ, ਸੈਕੰਡ ਵਰਲਡ ਵਾਰ 'ਚ ਜੁਆਇਨ ਕੀਤਾ ਜਾਏ। ਪਰ ਤਬਾਹੀ ਇੰਨੀ ਹੋ ਗਈ ਪਰਲ ਹਾਰਬਰ 'ਚ ਕਿ ਵੀ ਉਹ ਤਾਂ ਜੁਆਇਨ ਕਰਨ ਲਈ ਹੀ ਜੇ ਕੋਈ ਇੰਟੈਲੀਜੈਂਸ ਦੀ ਕੰਸਪੀਰੇਸੀ ਹੋਏਗਾ, ਲੇਕਿਨ ਸਾਰੇ ਬੇੜੇ ਇਹਨਾਂ ਦੇ ਡੋਬ ਦਿੱਤੇ। ਸੋ ਹੋ ਸਕਦਾ ਹੈ ਕਿਉਂਕਿ ਨੈਤਨਯਾਹੂ ਜਿਸ ਟਰਬਲ 'ਚ ਹੈ, ਆਪਣੇ ਲੋਕ ਹਰ ਹਫ਼ਤੇ ਲੱਖਾਂ ਲੋਕ ਸੜਕਾਂ 'ਤੇ ਨਿਕਲ ਰਹੇ ਸੀ ਕਿ ਵੀ ਇਹ ਜਿਹੜਾ ਜੁਡੀਸ਼ੀਅਲ ਦੇ ਉੱਤੇ ਕੰਟਰੋਲ ਕਰਨਾ ਹੈ। ਇਹ ਤਾਂ ਕਿਉਂਕਿ ਇਜ਼ਰਾਈਲੀ ਬੜੇ, ਔਰ ਬਾਹਰ ਵੀ ਜਿਹੜੇ ਬੈਠੇ ਯਹੂਦੀ ਨੇ, ਉਹ ਡੈਮੋਕ੍ਰੇਸੀ ਔਰ ਫਰੀडम ਆਫ ਪ੍ਰੈਸ, ਫਰੀडम ਆਫ ਐਕਸਪ੍ਰੈਸ਼ਨ, ਜੁਡੀਸ਼ਰੀ, ਇਹਨਾਂ ਵੈਲਿਊਜ਼ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਔਰ ਈਵਨ ਇਹ ਵੀ ਨਹੀਂ ਹੈ ਕਿ ਫਲਸਤੀਨੀਆਂ ਦੇ ਮਾਮਲੇ 'ਚ ਸਾਰੇ ਇੱਕੋ ਜਿਹੇ ਨੇ ਵੀ ਇਹਨਾਂ ਨੂੰ ਦਬ ਕੇ ਰੱਖੋ, ਇਹਨਾਂ ਨੂੰ ਉੱਠਣ ਨਹੀਂ ਦੇਣਾ। ਜਿਹੜੇ ਫਲਸਤੀਨੀਆਂ ਦੇ ਲਈ ਹਾਂ ਦਾ ਨਾਅਰਾ ਮਾਰਨ ਵਾਲੇ ਨੇ, ਉਹਨਾਂ 'ਚੋਂ ਵੀ ਬਹੁਤ ਸਾਰੇ ਯਹੂਦੀ ਨੇ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ
ਕਿ ਨਹੀਂ ਭਾਈ ਜਿਹੜਾ ਇਵੇਂ ਨਹੀਂ ਹੋਣਾ ਚਾਹੀਦਾ। ਔਰ ਇਹਦੇ 'ਚ ਜਿਹੜਾ ਪਹਿਲਾ ਪਾਰਟ ਤਾਂ ਇਹ ਹੈ ਵੀ ਜਿਸ ਲੈਵਲ ਦੇ ਉੱਤੇ ਤਬਾਹੀ ਹੋਈ, ਸਿਵਿਲੀਅਨ 600-700 ਮਾਰੇ ਗਏ, ਉਹ ਮਿਊਜ਼ਿਕ ਫੈਸਟੀਵਲ ਸੀ, ਉਹ ਸਵੇਰ ਮੁੱਕੀ, ਔਰ ਦੂਜੀ ਫਿਰ ਕਿਡਨੈਪਿੰਗ ਕਿੰਨੀਆਂ ਹੋਈਆਂ, ਕਿੰਨਿਆਂ ਨੂੰ ਚੁੱਕ ਕੇ ਲੈ ਗਏ ਨਾਲ ਉਹ ਗਾਜ਼ਾ ਦੇ ਵਿੱਚ। ਹੁਣ ਇਹਨਾਂ ਨੇ ਜਵਾਬੀ ਕਾਰਵਾਈ ਕਰਦਿਆਂ ਬਿਜਲੀ ਪਹਿਲਾਂ ਕੱਟੀ, ਔਰ ਇਹਨਾਂ ਨੇ ਕਿਹਾ, ਹੁਣ ਮੈਂ ਸਿਰਫ ਹੈਡਲਾਈਨਸ ਹੀ ਪੜ੍ਹਾਂਗਾ, ਇਜ਼ਰਾਈਲਸ ਡਿਫੈਂਸ ਮਿਨਿਸਟਰ ਆਰਡਰਸ ਕੰਪਲੀਟ ਸੀਜ ਆਫ ਗਾਜ਼ਾ, ਪਾਵਰ ਟੂ ਬੀ ਕੱਟ ਐਂਡ ਫੂਡ ਐਂਡ ਫਿਊਲ ਬਲੌਕਡ। ਉਹਨੇ ਕਿਹਾ ਜੀ ਬਿਲਕੁਲ ਕੱਟ ਦਿਓ, ਨਾ ਇਹਨਾਂ ਨੂੰ ਫੂਡ ਜਾਣ ਦਿਓ। ਸਟ੍ਰਿਪ ਹੈ ਨਿੱਕੀ ਜਿਹੀ, ਉਹ ਕਰੇਲੇ ਵਰਗੀ ਇਜਿਪਟ ਦੇ ਨਾਲ ਲੱਗਦੀ। ਇਹਦਾ 2 ਮਿਲੀਅਨ ਤੋਂ 2.5 ਮਿਲੀਅਨ ਲੋਕ ਨੇ। ਇਹਦਾ ਮਤਲਬ ਹੈ ਕਿ ਵੱਡੀ ਗਿਣਤੀ 'ਚ ਜਿਹੜਾ ਉਹਨਾਂ ਨੂੰ ਮਾਰਨ ਦੀ ਜਾਂ ਇਹਨਾਂ ਨੂੰ ਨੇਸਤੋ ਨਾਬੂਦ ਕਰਨ ਦੀ ਲਾਈਨ ਹੈ। ਇਜ਼ਰਾਈਲ ਡਿਕਲੇਅਰਸ ਵਾਰ, bombards Gaza and battles to dislodge Hamas fighters after surprise attack। ਹੁਣ ਪ੍ਰੋਪਰਲੀ ਵਾਰ ਡਿਕਲੇਅਰ ਕੀਤੀ ਹੈ। ਜਿਵੇਂ ਕਈ ਸਾਡੇ ਕਹਿਣਗੇ ਨਹੀਂ ਤੁਸੀਂ ਅਨਡਿਕਲੇਅਰਡ ਵਾਰ ਕਹਿੰਦੇ ਹੋ। ਹੁਣ ਉਹਨਾਂ ਨੇ ਜੋ ਕੀਤਾ ਹਮਸ ਵਾਲਿਆਂ ਨੇ, ਉਹ ਤਾਂ ਅਨਡਿਕਲੇਅਰਡ ਵਾਰ, ਉਹ ਤਾਂ ਵੈਸੇ ਹੀ ਇੱਕ ਹਾਲਾਂ ਉਹ ਕੰਟਰੋਲ ਕਰਦੇ ਨੇ ਪੀਸਫੁਲੀ ਉਹ ਸਾਰੇ ਨੂੰ, ਪਰ ਚਾਰੇ ਪਾਸੇ ਘਿਰੇ ਹੋਏ ਨੇ। ਤੇ ਇਧਰ ਉਹਨਾਂ ਨੇ ਵਾਰ ਡਿਕਲੇਅਰ ਕਰਨ ਦਾ ਮਤਲਬ ਹੈ ਵੀ ਅਸੀਂ ਹੁਣ ਇੱਥੇ ਰੁਕਾਂਗੇ ਨਹੀਂ। ਔਰ ਉਹਨਾਂ ਦਾ ਕਹਿਣਾ ਇਜ਼ਰਾਈਲ ਗੋਜ਼ ਔਨ ਵਾਰ ਫੁਟਿੰਗ ਆਫਟਰ ਹਮਸ ਅਟੈਕ, orders Gaza siege and calls 300,000 reservists as conflict death toll mounts to 1,300। 1300 ਬੰਦੇ ਹੁਣ ਤੱਕ ਜਿਨ੍ਹਾਂ 'ਚ ਇਜ਼ਰਾਈਲੀ ਔਰ ਫਲਸਤੀਨੀ ਦੋਨੋਂ ਹੀ ਸ਼ਾਮਲ ਨੇ। ਔਰ ਉਹਨਾਂ ਨੇ ਆਪਣੇ 3 ਲੱਖ ਜਿਹੜੇ ਰਿਜ਼ਰਵ 'ਚ ਨੇ, ਇਜ਼ਰਾਈਲ ਨੇ ਕਿਹਾ ਕਿ ਵੀ ਔਨ ਡਿਊਟੀ ਹਾਜ਼ਰ ਹੋਵੋ। ਔਰ ਇਸੇ ਤਰ੍ਹਾਂ ਸਪੋਰਟ ਇਜ਼ਰਾਈਲ ਦੀ ਸਪੋਰਟ ਤੇ ਸਾਰੇ ਵੈਸਟਰਨ ਮੁਲਕ ਨੇ। ਬਾਈਡਨ ਡਾਇਲਸ ਨੈਤਨਯਾਹੂ ਸੇਜ਼ US ਬੈਕਸ ਇਜ਼ਰਾਈਲਸ ਰਾਈਟ ਟੂ ਸੈਲਫ ਡਿਫੈਂਸ। ਉਹਨਾਂ ਨੇ ਕਿਹਾ ਜੀ ਕਿ ਵੀ ਸੈਲਫ ਡਿਫੈਂਸ ਦਾ ਤੁਹਾਡਾ ਹੱਕ ਹੈ, ਤੁਸੀਂ ਜੋ ਚਾਹੋ ਕਰੋ। ਸੂਨਕ ਨੇ ਕਿਹਾ ਜੀ ਪ੍ਰਪੋਰਸ਼ਨੇਟ ਆਨਸਰ, ਕਿ ਜੀ ਜਿੰਨਾ ਉਹਨਾਂ ਨੇ ਕੀਤਾ ਉਨਾ ਕੁ ਰੱਖੋ। ਮੋਦੀ ਨੇ ਜਿਹੜਾ ਫੌਰਨ ਕਾਲ ਕਰਕੇ ਨੈਤਨਯਾਹੂ ਦੇ ਹੱਕ 'ਚ ਕਿਹਾ ਕਿ ਜੀ ਅਸੀਂ ਟੈਰਰਿਸਟ ਹਮਸ ਨੂੰ ਕੰਡੈਮ ਕਰਦੇ ਹਾਂ ਔਰ ਅਸੀਂ ਨੈਤਨਯਾਹੂ ਦੇ ਨਾਲ ਖੜੇ। ਔਰ ਇਹ ਜਿਹੜੇ ਉੱਥੇ ਮਾਰੇ ਗਏ ਜਾਂ ਗਾਇਬ ਨੇ, ਈਵਨ ਅਮਰੀਕਾ ਨੇ ਕਿਹਾ ਕਿ 9 ਅਮਰੀਕਨ ਵੀ ਉਹਦੇ 'ਚ ਮਾਰੇ ਗਏ, ਕਿਉਂਕਿ ਬਹੁਤ ਸਾਰੇ ਯਹੂਦੀ ਜਿਹੜੇ ਅਮਰੀਕਾ 'ਚ ਰਹਿੰਦੇ ਨੇ, ਉਹ ਆਪਣੇ ਪਰਿਵਾਰਾਂ ਨਾਲ ਦੂਜੇ ਮਿਲਣ ਲਈ ਜਾਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਲਈ ਉਹ ਛੁੱਟੀਆਂ 'ਤੇ ਜਾਂਦੇ ਨੇ। ਔਰ ਇਹ ਜਿਹੜੇ ਨੇ 9 ਮਾਰੇ ਨੇ, ਅਦਰ ਸਟਿਲ ਮਿਸਿੰਗ, ਕਿਉਂਕਿ ਐਗਜ਼ੈਕਟ ਨੰਬਰ ਨਹੀਂ ਹੈ ਕੀ ਹੋਇਆ। ਔਰ ਹਾਲਾਂਕਿ ਕਤਰ, ਦੋਹਾ, ਜਿਹਨੇ ਕਤਰ ਵਾਲਿਆਂ ਨੇ ਤਾਲਿਬਾਨ ਔਰ ਅਮਰੀਕਾ ਦੇ ਵਿਚਾਲੇ ਵੀ ਗੱਲਬਾਤ ਸਿਰੇ ਚਾੜ੍ਹੀ ਸੀ, ਹੁਣ ਉਹ ਗੱਲਬਾਤ ਵੀ ਤੋੜ ਰਹੇ ਨੇ ਇਜ਼ਰਾਈਲ ਔਰ ਹਮਸ ਦੇ ਵਿਚਾਲੇ, ਤਾਂ ਕਿ ਜਿਹੜੇ ਕਿਡਨੈਪ ਕੀਤੇ ਹੋਏ ਨੇ ਔਰਤਾਂ ਬੱਚੇ ਉਹਨਾਂ ਨੂੰ ਛੁਡਾਇਆ ਜਾ ਸਕੇ। ਔਰ ਇਹ ਕਤਰ ਕਾਮਯਾਬੀ ਨਾਲ, ਅਜੇ ਕੁਛ ਦਿਨ ਪਹਿਲਾਂ ਹੀ ਕਤਰ ਦੀ ਮੀਡੀਏਸ਼ਨ ਦੇ ਨਾਲ ਜਿਹੜੇ 6 ਅਮਰੀਕਨ ਇਜ਼ਰਾਈਲ ਇਹਨੇ ਈਰਾਨ ਦੇ ਕੋਲ ਸੀ ਉਹ ਛੁਡਾਏ। ਔਰ $6 ਬਿਲੀਅਨ ਜਿਹੜਾ ਉਹਨਾਂ ਦਾ ਫਰੀਜ਼ ਕੀਤਾ ਹੋਇਆ ਸੀ ਫੋਰਨ ਰਿਜ਼ਰਵ ਦੇ ਵਿੱਚੋਂ, ਉਹ ਵੀ ਰਿਲੀਜ਼ ਕੀਤਾ। ਸੋ ਇਹ ਕਤਰ ਦੋਹਾ ਵਾਲੇ ਛੋਟਾ ਜਿਹਾ ਹੈ, ਲੇਕਿਨ ਇਸ ਕਿਸਮ ਦੀਆਂ ਪੀਸ ਨੈਗੋਸ਼ੀਏਸ਼ਨਸ ਕਰਦੇ ਨੇ। ਸੋ ਅਸੀਂ ਤਾਂ ਇੱਕ ਤਾਂ ਕਾਮਨਾ ਕਰਦੇ ਹਾਂ, ਸਾਡੇ ਵੀਰ ਮੇਘਰਾਜ ਸਿੰਘ ਖਾਲਸਾ ਜੀ ਨੇ ਵੀ ਬੜੀ ਖੂਬਸੂਰਤ ਇੱਕ ਨਜ਼ਮ ਲਿਖੀ, ਕਿਉਂਕਿ ਕੌਮਨ ਦੇ ਲਈ ਜਦੋਂ ਅਸੀਂ ਜਗਤ ਜਲੰਦਾ ਰੱਖ ਲਿਆ ਆਪਣੀ ਉਦੋਂ ਅਸੀਂ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦਾਂ। ਤੁਸੀਂ ਦੇਖ ਨਹੀਂ ਸਵੈ ਨਹੀਂ ਦੇਖ ਪਾਇਆ, ਭਾਵੇਂ ਉਹ ਇਜ਼ਰਾਈਲੀ ਵਿਚਾਰੇ ਜਿਹੜੇ ਸਿਵਿਲੀਅਨ ਮਾਰੇ ਗਏ ਨੇ ਜਾਂ ਦੂਜੇ, ਉਹ ਤੋਂ ਜਦੋਂ ਜਵਾਬੀ ਕਾਰਵਾਈ 'ਚ ਉਹ ਤਾਂ ਸਿਵਿਲੀਅਨ ਨੇ। ਹੁਣ ਇਹਦੇ ਤੇ ਸਾਡੀ ਕੀ ਟੇਕ ਹੈ? ਦੇਖੋ, ਅਸੀਂ ਸਮਝਦੇ ਹਾਂ ਕਿ ਵੀ 2 ਨੇਸ਼ਨ ਸੋਲਿਊਸ਼ਨ ਉਹ ਹੀ ਅਲਟੀਮੇਟ ਹੈ, ਸਵਾਏ ਈਰਾਨ ਤੋਂ ਜਿਹੜਾ ਅੱਜ ਵੀ ਕਹਿੰਦਾ ਡੈਥ ਟੂ ਇਜ਼ਰਾਈਲ। ਬਾਕੀ ਸਾਰੇ ਇਸਲਾਮਿਕ ਮੁਲਕਾਂ ਨੇ 1979 ਦੇ ਵਿੱਚ ਤਾਂ ਇਹ ਇਜਿਪਟ ਔਰ ਦੂਸਰੇ ਜਿਹੜੇ ਨੇ ਜਾਰਡਨ, ਇਹ ਸਾਰੇ ਪੀਸ ਵਾਰਤਾ ਸ਼ਾਮਲ ਹੋਏ। ਕੱਲਾ ਇਹੀ ਨਹੀਂ, ਜਿਹਨੇ ਫਲਸਤੀਨੀ ਸਟਰਗਲ ਲੀਡ ਕੀਤੀ, ਯਾਸਰ ਅਰਾਫਾਤ, PLO ਫਲਸਤੀਨੀ ਲਿਬਰੇਸ਼ਨ ਆਰਗੇਨਾਈਜੇਸ਼ਨ, ਹਾਲਾਂ ਇੰਦਰਾ ਗਾਂਧੀ ਦਾ ਮੂੰਹ ਬੋਲਾ ਭਰਾ ਔਰ ਰੱਖੜੀ ਬਣਾਉਣ ਵਾਲਾ ਤੇ ਜੂਨ 84 ਨੂੰ ਐਪਰੀਸ਼ੀਏਟ ਕਰਨ ਵਾਲਾ ਸੀ, ਇੰਦਰਾ ਗਾਂਧੀ ਨੂੰ ਵਧਾਈ ਦੇਣ ਵਾਲਾ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹਨੇ ਵੀ ਜਦੋਂ ਓਸਲੋ ਦੇ ਵਿੱਚ ਸਮਝੌਤਾ ਹੋਇਆ, ਇਹ ਮੰਨ ਲਿਆ ਸੀ ਕਿ ਭਾਈ ਅਸੀਂ ਇਜ਼ਰਾਈਲ ਦੀ ਹੋਂਦ ਨੂੰ ਮੰਨਦੇ ਔਰ 2 ਸਟੇਟ ਜਿਹੜਾ ਹੈ ਇਜ਼ਰਾਈਲ ਔਰ ਫਲਸਤੀਨੀ ਸਾਈਡ ਬਾਈ ਸਾਈਡ ਐਗਜ਼ਿਸਟ ਕਰਨ। ਇਹ ਵੱਖਰੀ ਕਹਾਣੀ ਹੈ ਕਿ ਕੁਛ ਦੇਰ ਬਾਅਦ ਜਿਹੜਾ ਉਹ ਗੱਲਬਾਤ ਅੱਗੇ ਤੁਰੀ ਨਹੀਂ। ਹਾਲਾਂ ਦੋਨਾਂ ਨੂੰ ਜਿਹੜਾ ਉਹਨਾਂ ਦਾ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਸੀ ਉਸ ਵੇਲੇ ਦਾ ਔਰ ਯਾਸਰ, ਇਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ, ਪਰ ਉਸ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਦਾ ਮਰਡਰ ਹੋ ਗਿਆ। ਉਹਨਾਂ ਦੇ ਹੀ ਆਪਣੇ ਐਕਸਟ੍ਰੀਮਿਸਟ ਨੇ ਕਰਤਾ ਕਿ ਬਈ
ਇਹ ਤੁਸੀਂ ਕਿਵੇਂ ਇਹਨਾਂ ਨਾਲ ਕਰ ਸਕਦੇ ਹੋ। ਸੋ ਕਿਉਂਕਿ ਜਦੋਂ ਤੁਸੀਂ ਗੱਲਬਾਤ ਲਈ ਰਾਹ ਖੋਲ੍ਹਦੇ ਹੋ ਤੇ ਗੱਲਬਾਤ ਕਿਸੇ ਕੰਢੇ ਨਹੀਂ ਪਹੁੰਚਾਉਂਦੀ, ਫਿਰ ਜਿਹੜਾ ਮੋਰ ਐਕਸਟ੍ਰੀਮ ਐਲੀਮੈਂਟ ਹੁੰਦਾ ਹੈ, ਵਾਇਲੈਂਟ ਐਲੀਮੈਂਟ ਹੁੰਦਾ ਹੈ। ਹਮਸ ਦੇ ਪੈਰ ਗਾਜ਼ਾ 'ਚ ਇਸ ਲਈ ਲੱਗੇ ਕਿਉਂਕਿ PLO ਕਿਸੇ ਕੰਢੇ ਲੈ ਕੇ ਨਹੀਂ ਗਈ, ਕਿਉਂਕਿ PLO ਇਸ ਲਈ ਕੰਢੇ ਲੈ ਕੇ ਨਹੀਂ ਗਈ, ਟੂ ਨੇਸ਼ਨ ਦਾ ਸੀ ਵੀ ਠੀਕ ਹੈ ਵੈਸਟ ਬੈਂਕ ਗਾਜ਼ਾ ਇਹਨਾਂ ਨੂੰ ਜੋੜ ਦਿਓ, ਈਸਟ ਜੈਰੂਸ਼ਲਮ ਉਹਨਾਂ ਦੀ ਕੈਪੀਟਲ ਹੋਏਗੀ, ਫਲਸਤੀਨ ਵੀ ਇੱਕ ਮੁਲਕ ਹੋਏਗਾ, ਇਜ਼ਰਾਈਲ ਤਾਂ ਹੈ ਹੀ ਹੈ। ਔਰ ਇਹ ਲੇਕਿਨ ਉਹਨਾਂ ਨੂੰ ਕਿਉਂਕਿ ਹੱਥ ਪੱਲੇ ਨਹੀਂ ਫੜਾਇਆ ਤੇ ਇਧਰ ਫਿਰ ਇਹ ਹਮਸ ਵਰਗੀਆਂ ਜਥੇਬੰਦੀਆਂ ਆ ਗਈਆਂ ਜਿਨ੍ਹਾਂ ਨੇ ਪੀਸਫੁਲੀ ਗਾਜ਼ਾ ਨੂੰ ਕੰਟਰੋਲ ਕਰ ਲਿਆ। ਔਰ ਅੱਜ ਵੀ ਜੇ ਕਿਉਂਕਿ ਦੋ ਖਿੱਤੇ, ਇੱਕ ਵੈਸਟ ਬੈਂਕ ਹੈ ਹਾਂਜੀ ਪੱਛਮੀ ਕੰਢ ਹੈ, ਉਹਦੇ 'ਚ ਵੀ ਜੇ ਅੱਜ ਵੋਟਾਂ ਹੋਣ ਤੇ ਹਮਸ ਜਿਹੜੀ ਹੈ ਉਹ ਜੇਤੂ ਹੋਏਗੀ। ਸੋ ਅਸੀਂ ਸਮਝਦੇ ਹਾਂ ਕਿ ਬਜਾਏ ਸਿਰਫ ਕੰਡੈਮ ਤੱਕ ਕਰਨ ਦੇ, ਅਸੀਂ ਵੀ ਕੰਡੈਮ ਕਰਦੇ ਹਾਂ ਸਾਰਿਆਂ ਦੇ ਸਿਵਲ ਮਾਰਨ ਨੂੰ, ਇਹ ਜਿਹੜਾ ਅਨਫਿਨਿਸ਼ਡ ਬਿਜ਼ਨਸ ਹੈ ਉਹ ਬੇਸ਼ੱਕ ਫਲਸਤੀਨ ਔਰ ਇਜ਼ਰਾਈਲ ਦੋ ਸਟੇਟਾਂ ਦਾ ਸਾਈਡ ਬਾਈ ਸਾਈਡ ਐਗਜ਼ਿਸਟ ਕਰਵਾਉਣਾ ਹੈ, ਉਹ ਬੇਸ਼ੱਕ ਸਟੇਟ ਆਫ ਖਾਲਿਸਤਾਨ ਜਿਹੜਾ ਐਜ਼ ਏ ਬਫਰ ਇੰਡੀਆ ਪਾਕਿਸਤਾਨ ਚਾਈਨਾ ਦੇ ਵਿਚਾਲੇ ਕਰਾਉਣਾ, ਇਹ ਵੀ ਮਿਸਚਿਫ ਹੈ ਕਲੋਨੀਅਲ ਮੈਪ ਮੇਕਿੰਗ ਜਿਹੜੀ ਇਹਨਾਂ ਨੇ ਕੀਤੀ। ਔਰ ਇਸੇ ਤਰ੍ਹਾਂ ਕਸ਼ਮੀਰ ਜਿਹੜੀ ਅਨਫਿਨਿਸ਼ਡ ਬਿਜ਼ਨਸ ਹੈ ਕਿ ਭਾਈ ਉੱਥੇ ਤੁਸੀਂ ਰੈਫਰੈਂਡਮ ਕਰਵਾਉਣਾ, ਜਦੋਂ ਤਾਂ ਇਹ ਠੀਕ ਹੈ ਹੁਣ ਇਜ਼ਰਾਈਲ ਜਵਾਬੀ ਕਾਰਵਾਈ ਇਹਨਾਂ ਦਾ ਤਾਂ ਰਿਹਾ ਹੀ ਹੈ ਇਜ਼ਰਾਈਲ ਦਾ ਕਿ ਜੇ ਸਾਡਾ ਇੱਕ ਯਹੂਦੀ ਮਰਿਆ ਸੀ 20 ਫਲਸਤੀਨੀ ਮਾਰਨੇ ਨੇ, ਇਸ ਵਾਰੀ ਹੋ ਸਕਦਾ 50 ਮਾਰ ਦੇਣ ਇੱਕ ਦੇ ਬਦਲੇ। ਲੇਕਿਨ ਇਸ ਤਰੀਕੇ ਨਾਲ ਮਸਲੇ ਹੱਲ ਨਹੀਂ ਹੁੰਦੇ। ਸੋ ਅਸੀਂ ਸਿੱਖ ਗੁਰੂ ਨੇ ਸਾਨੂੰ ਵਿਵੇਕ ਵੀ ਦਿੱਤਾ ਹੈ, ਸੱਚਾਈ ਵੀ ਦਿੱਤੀ ਹੈ, ਠਰਮਾ ਵੀ ਦਿੱਤਾ ਹੈ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਅਸੀਂ ਦੇਖਣਾ ਵੀ ਸਾਡਾ ਮੁਲਕ ਖਾਲਿਸਤਾਨ ਕਿਹਨਾਂ ਹਾਲਾਤਾਂ 'ਚ, ਅਸੀਂ ਸ਼ੁਕਰਗੁਜ਼ਾਰ ਹਾਂ ਪੱਛਮੀ ਤਾਕਤਾਂ ਦੇ। ਔਰ ਅਸੀਂ ਹਮੇਸ਼ਾ ਹੀ ਇਹ ਕਹਿੰਦੇ ਹਾਂ ਜੀ ਸਾਡਾ ਵੈਲਿਊ ਸਿਸਟਮ ਡੈਮੋਕ੍ਰੈਟਿਕ ਵੈਲਿਊਜ਼ ਜਿਹੜੀਆਂ ਪੱਛਮੀ ਮੁਲਕਾਂ ਦੀਆਂ ਨੇ ਉਹਦੇ ਪੈਰਲਲ ਰਨ ਕਰਦਾ। ਪਰ ਅਸੀਂ ਸਮਝਦੇ ਹਾਂ ਵੀ ਉਸ ਖਿੱਤੇ ਦੇ ਵਿੱਚ ਜੋ ਚੱਲ ਰਿਹਾ ਉਹ ਇਸ ਘਟਨਾਕ੍ਰਮ ਨੇ ਜੋ ਵੀਕਐਂਡ 'ਚ ਵਾਪਰਿਆ ਸਾਬਤ ਕਰ ਦਿੱਤਾ ਹੈ ਕਿ ਜਿੰਨੀ ਮਰਜ਼ੀ ਤੁਹਾਡੇ ਕੋਲ ਸਟਰੈਂਥ ਹੈ, ਅਲਟੀਮੇਟਲੀ ਜਿਹੜੇ ਬਿਲਕੁਲ ਖੂੰਜੇ ਲੱਗੇ ਹੋਏ ਨੇ ਉਹਨਾਂ ਕੋਲ ਕੁਝ ਵੀ ਲੂਜ਼ ਕਰਨ ਨੂੰ ਨਹੀਂ ਹੈ। ਉਹਨਾਂ ਦਾ ਮੌਤ ਦਾ ਖੌਫ ਵੀ ਮੁੱਕ ਗਿਆ ਕਿਉਂਕਿ ਉਹ ਜਿਉਂਦੇ ਵੀ ਮਰੀਆਂ ਜਿਹੜੇ ਨੇ ਉਹ ਲਾਸਟ ਹੋਣ ਵਾਂਗ ਹੀ ਬਣੇ ਹੋਏ ਨੇ। ਸੋ ਹੱਲ ਇਹੀ ਹੈ, ਹਾਲਾਂਕਿ ਹੁਣ ਤਾਂ ਕਹਿ ਹੀ ਰਿਹਾ ਵੀ ਪੱਛਮੀ ਤਾਕਤਾਂ ਨੇ, ਅਮਰੀਕਾ ਨੇ ਵੈਸਟ ਬੈਂਕ ਜਾਂ ਦੂਜਿਆਂ ਨੂੰ ਪੈਸੇ ਦੇ ਹੀ ਗਏ ਨੇ ਕਿ ਜੀ ਚਲੋ ਠੀਕ ਹੈ ਗੁਜ਼ਾਰਾ। ਹੁਣ ਇਹ ਹੋਇਆ ਯੂਰਪੀਅਨ ਯੂਨੀਅਨ ਨੇ ਕਿਹਾ ਜੀ ਜਿਹੜਾ ਅਸੀਂ $700 ਮਿਲੀਅਨ ਫਲਸਤੀਨੀਆਂ ਨੂੰ ਏਡ ਲਈ ਦੇਣਾ ਸੀ ਉਹ ਅਸੀਂ ਨਹੀਂ ਦੇ ਰਹੇ। ਇਹ ਇਵੇਂ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਐਗਰੈਸਿਵ ਔਰ ਅਨਫੋਰਚੂਨੇਟਲੀ ਯੂਨਾਈਟਿਡ ਨੇਸ਼ਨਸ ਇੱਕ ਬਿਲਕੁਲ ਹੀ ਉਹਨੂੰ ਜਿਹੜਾ ਸਪਾਈਨਲੈਸ, ਗਟਲੈਸ, ਟੁਥਲੈਸ ਆਰਗੇਨਾਈਜੇਸ਼ਨ ਹੈ। ਅਦਰਵਾਈਜ਼ ਇਸ ਨੂੰ ਰਿਜ਼ੋਲਵ ਕਰਨਾ ਚਾਹੀਦਾ ਹੈ ਔਰ ਅਲਟੀਮੇਟ ਸੋਲਿਊਸ਼ਨ ਉਸ ਖਿੱਤੇ ਜਿਹੜਾ ਪੀਸ ਔਰ ਸਟੇਬਿਲਿਟੀ ਦੇ ਸਕਦਾ ਹੈ ਉਹ ਟੂ ਨੇਸ਼ਨ ਦਾ ਸਾਈਡ ਬਾਈ ਇਜ਼ਰਾਈਲ ਤਾਂ ਐਗਜ਼ਿਸਟ ਕਰਦਾ ਹੈ, ਫਲਸਤੀਨੀਆਂ ਨੂੰ ਵੀ ਜਿਹੜਾ ਉਹ ਮੁੱਢਲਾ ਜਿਉਣ ਦਾ ਹੱਕ ਮਿਲਣਾ ਚਾਹੀਦਾ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।